ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਿੱਖਿਆ ਤੇ ਇਨਸਾਫ ਦੀ। ਸਿੱਖਿਆ ਤੇ ਇਨਸਾਫ ਦੋਵੇਂ ਚੀਜ਼ਾਂ ਆਪਣੀ ਬੋਲੀ ਦੇ ਵਿੱਚ ਹਾਸਲ ਕਰਨ ਦੀ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਮੰਗ ਉੱਠੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਹੋਰਾਂ ਨੇ ਇੱਕ ਉਦਮ ਕੀਤਾ। ਜੀ। ਉਹਨਾਂ ਨੇ ਇੱਕ ਬੈਠਕ ਬੁਲਾਈ ਸੀ। ਉਸ ਬੈਠਕ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਮੰਤਰੀ ਵੀ ਸੀ, ਉਹਨਾਂ ਦੇ MLA ਵੀ ਸੀ, ਵੱਖ-ਵੱਖ ਹੂੰ, ਵਿਭਾਗਾਂ ਦੇ ਮੁਖੀ ਵੀ ਸੀ, ਅਫਸਰ ਵੀ ਸੀ, ਐਡਵੋਕੇਟ ਜਨਰਲ ਦੀ ਟੀਮ ਦੇ ਕੁਝ ਵਕੀਲ ਵੀ ਸੀ, ਭਾਸ਼ਾ ਹਾਂਜੀ, ਵਿਭਾਗ ਵੀ ਸੀ। ਸੋ ਸਾਰੇ ਵਿਭਾਗਾਂ ਦੇ ਉਹਦੇ ਨਾਲ ਉਹਨਾਂ ਨੇ ਪੰਜਾਬ ਦੇ ਕੁਝ ਬੁੱਧੀਜੀਵੀ ਵਰਗਾਂ ਨੂੰ ਸੱਦਾ ਦਿੱਤਾ, ਖਾਸ ਕਰਕੇ ਉਹ ਜਿਹੜੇ ਮਾਂ ਬੋਲੀ ਪੰਜਾਬੀ ਨੂੰ ਬਣਦਾ ਉਹਦਾ ਸਥਾਨ ਦਿਵਾਉਣ ਲਈ, ਸਨਮਾਨ ਦਿਵਾਉਣ ਲਈ ਆਪੋ ਜੀ। ਆਪਣੇ ਢੰਗ ਤਰੀਕੇ ਨਾਲ, ਬੇਸ਼ੱਕ ਉਹ ਸਾਰੀਆਂ ਧਿਰਾਂ ਨਹੀਂ ਮਤਲਬ ਸੱਦੀਆਂ ਗਈਆਂ, ਜਿੰਨੇ ਵੱਡੇ ਵਿਸ਼ਾਲ ਪੱਧਰ ਤੇ ਕੰਮ ਹੁੰਦੇ ਨੇ, ਪਰ ਜਿੰਨੇ ਕੁ ਸੱਦੇ ਗਏ ਹੂੰ, ਉਹਨਿਆਂ ਤੋਂ ਕੁਝ ਰਾਏ ਲਈ ਗਈ। ਜਿਵੇਂ ਹੂੰ, ਉਹਨਾਂ ਦੇ ਵਿੱਚ ਸਤਨਾਮ ਸਿੰਘ ਮਾਣਕ ਸੀ, ਡਾਕਟਰ ਲਖਵਿੰਦਰ ਜੌਹਲ ਸੀ, ਮਿੱਤਰ ਸਿੰਘ ਮੀਤ ਸੀ, ਚਰਨਜੀਤ ਭੁੱਲਰ ਪੱਤਰਕਾਰ ਸੀ, ਜੈ ਸਿੰਘ ਛਿੱਬਰ ਸੀ, ਹੂੰ, ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸੀ, ਜੀ। ਸਾਡੀ ਭਾਸ਼ਾ ਵਿਭਾਗ ਦੇ ਮੁਖੀ ਸੀ, ਮੋਹਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਖੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੁਮਾਇੰਦੇ ਸੀ। ਇਸੇ ਤਰ੍ਹਾਂ ਹੋਰ ਵੱਖੋ ਵੱਖ ਨੁਮਾਇੰਦੇ ਉੱਥੇ ਵੱਡੀ ਗਿਣਤੀ 'ਚ ਮੌਜੂਦ ਸੀ, ਜਿਨ੍ਹਾਂ ਨੇ ਆਪਣੀ ਆਪਣੀ ਗੱਲ ਰੱਖੀ। ਸੋ ਉਸ ਦੇ ਵਿੱਚ ਕੁੱਲ ਮਿਲਾ ਕੇ ਜਿਹੜੇ 2-3 ਨੁਕਤੇ ਵੱਡੇ ਉੱਪਰ ਕੇ ਆਏ, ਉਹਦੇ ਵਿੱਚ ਇੱਕ ਨੁਕਤਾ ਤੇ ਉੱਪਰ ਕੇ ਆਇਆ ਕਿ ਅਜੇ ਤੱਕ ਸਾਡੀ ਜਿਹੜੀ ਪੋਦ ਹੈ, ਜਿਹੜੀ ਪਨੀਰੀ ਹੈ ਸਾਡੀ, ਉਸ ਹਾਂਜੀ। ਨੂੰ ਅਸੀਂ ਮਾਂ ਬੋਲੀ ਦੀ ਚੇਠ ਨੂੰ ਨਹੀਂ ਲਾ ਪਾ ਰਹੇ, ਜੋ ਕਿ ਪਹਿਲਾਂ ਸਕੂਲਾਂ 'ਚ ਹੁੰਦੀ ਸੀ। ਹੂੰ, ਜੋ ਸਰਕਾਰੀ ਸਕੂਲ 'ਚ ਪਹਿਲਾਂ ਜਵਾਕ ਨੂੰ ਆਪਣੀ ਬੋਲੀ 'ਚ ਪੱਕਾ ਕਰ ਦਿੱਤਾ ਜਾਂਦਾ ਸੀ, ਬਾਅਦ 'ਚੋਂ ਹੋਰ ਭਾਸ਼ਾਵਾਂ ਸਿੱਖਦਾ 6ਵੀਂ 'ਚ ਜਾ ਕੇ ਸਾਨੂੰ ਅੰਗਰੇਜ਼ੀ ਲੱਗਦੀ ਸੀ। ਜੀ। ਅਸੀਂ 6ਵੀਂ ਤੱਕ, 5ਵੀਂ ਤੱਕ ਸਾਰੇ ਵਿਸ਼ੇ ਹੂੰ, ਮਾਧਿਅਮ ਸਾਡਾ ਪੰਜਾਬੀ ਸੀ, ਜੀ। ਤੇ ਉਹ ਤੋਂ ਬਾਅਦ ਅੰਗਰੇਜ਼ੀ ਦਾ ਵਿਸ਼ਾ ਲੱਗਦਾ ਸੀ। ਸੋ ਹੁਣ ਹੂੰ, ਉਲਟਾ ਹੋ ਗਿਆ, ਹੁਣ ਸਾਡਾ ਮਾਧਿਅਮ ਅੰਗਰੇਜ਼ੀ ਹੋ ਗਿਆ, ਪੰਜਾਬੀ ਇੱਕ ਵਿਸ਼ਾ ਬਣ ਕੇ ਰਹਿ ਗਿਆ, ਤੇ ਉਹ ਵਿਸ਼ਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਹਦੇ ਪਰ ਅੰਗਰੇਜ਼ੀ ਥੋਪੀ ਜਾ ਰਹੀ ਆ, ਤੇ ਹੂੰ, 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 ਪ੍ਰਾਈਵੇਟ ਸਕੂਲ, ਖਾਸ ਕਰ CBSE ਨਾਲ ਸੰਬੰਧਿਤ ਸਕੂਲ, ਖਾਸ ਕਰ ਮਿਲਟਰੀ ਨਾਲ ਸੰਬੰਧਿਤ ਸਕੂਲ, ਹੂੰ, ਉੱਥੇ ਤਾਂ ਮਤਲਬ ਅਛੂਤ ਵਾਲਾ ਵਿਵਹਾਰ ਕੀਤਾ ਜਾਂਦਾ ਮਾਂ ਬੋਲੀ ਪੰਜਾਬੀ ਨਾਲ ਪੰਜਾਬ 'ਚ। ਹੂੰ, ਸੋ ਇਹ ਮੁੱਦਾ ਉੱਥੇ ਵੱਡੀ ਤਰ੍ਹਾਂ ਉੱਠਿਆ, ਤੇ ਫਿਰ ਕਹਿੰਦੇ ਕਿ ਜਿਹੜਾ ਇਹ ਕਾਨੂੰਨੀ ਫਾਰਮੂਲਾ ਬਣਾਇਆ ਹੋਇਆ ਕਿ ਪਹਿਲੀ ਜਮਾਤ ਤੋਂ 10ਵੀਂ ਤੱਕ ਪੰਜਾਬੀ ਲਾਜ਼ਮੀ, ਜੀ। ਉਹਦੇ ਵਿੱਚ ਪ੍ਰਾਈਵੇਟ ਸਕੂਲ ਨਰਸਰੀ KG ਨੂੰ ਸ਼ਾਮਲ ਹੀ ਨਹੀਂ ਕਰਦੇ, ਤੇ ਇਸ ਲਈ ਕਹਿੰਦੇ ਨਰਸਰੀ ਤੋਂ ਲੈ ਕੇ ਇਸ ਨੂੰ ਲਾਜ਼ਮੀ ਬਣਾਇਆ ਜਾਵੇ। ਫਿਰ ਇਸ ਵਿਸ਼ੇ ਤੇ ਗੰਭੀਰ ਚਰਚਾ ਹੋਈ। ਫਿਰ ਇਹਦੇ ਨਾਲ ਜੁੜਿਆ ਪਹਿਲੂ ਆਇਆ ਕਿ ਕਿਉਂ ਨਹੀਂ ਅਸੀਂ ਜਿਵੇਂ ਮਤਲਬ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਦਰਸ਼ਨ ਬੂਟਰ ਨੇ, ਉਹਨਾਂ ਨੇ ਵੀ ਸਵਾਲ ਖੜਾ ਕੀਤਾ ਕਿ ਕਿਉਂ ਨਹੀਂ ਅਸੀਂ PH ਤੱਕ ਦੀ ਪੜ੍ਹਾਈ ਬੱਚਿਆਂ ਦੀ ਠੀਕ ਹੈ। ਮਰਜ਼ੀ ਹੋਵੇ ਕਿ ਭਾਈ ਜੇ ਤੂੰ ਪੰਜਾਬੀ ਮਾਧਿਅਮ ਰੱਖਣਾ ਤੈਨੂੰ ਉਪਲਬਧ ਹੈ, ਹੂੰ, ਪਰ ਉਹ ਕੱਲਾ ਮੌਕਾ ਉਪਲਬਧ ਨਹੀਂ ਕਰਾਉਣਾ, ਉਹਨੂੰ ਉਹਦਾ ਸਿਲੇਬਸ ਵੀ ਪੰਜਾਬੀ 'ਚ ਉਪਲਬਧ ਕਰਾਉਣਾ, ਉਹਨੂੰ ਪੇਪਰ ਵੀ ਪੰਜਾਬੀ 'ਚ ਉਪਲਬਧ ਕਰਾਉਣਾ। ਇੱਥੇ ਕਿੰਨੇ ਹੀ ਕੋਰਸ ਹੈਗੇ ਨੇ, ਚਾਹੇ ਉਹ ਹੂੰ, ਸਾਡੇ ਪੱਤਰਕਾਰੀ ਨਾਲ ਸੰਬੰਧਿਤ ਨੇ, ਹੂੰ, ਤੁਸੀਂ ਉਹ 'ਚ ਪੰਜਾਬੀ 'ਚ ਰੱਖ ਸਕਦੇ ਹੋ, ਪਰ ਤੁਹਾਨੂੰ ਕਿਤਾਬਾਂ ਹਿੰਦੀ ਜਾਂ ਅੰਗਰੇਜ਼ੀ 'ਚ ਮਿਲਦੀਆਂ, ਪੇਪਰ ਹਿੰਦੀ ਜਾਂ ਅੰਗਰੇਜ਼ੀ 'ਚ ਆਉਂਦਾ, ਜੀ। ਤੇ ਉੱਥੇ ਦਿੱਕਤ ਆਉਂਦੀ ਹੈ। ਸੋ ਇਸ ਲਈ ਪੰਜਾਬ 'ਚ ਜੇਕਰ ਅਜਿਹੀ ਸਮੱਸਿਆ ਆ ਰਹੀ ਆ, ਤਾਂ ਇਹ ਤੋਂ ਵੱਡਾ ਹੋਰ ਔਖਾ ਕੀ ਹੋਣਾ ਪਏਗਾ ਸਾਨੂੰ। ਹੂੰ, ਹੂੰ, ਸੋ ਹੂੰ, ਇਸੇ ਤਰ੍ਹਾਂ ਉਸ ਬੈਠਕ 'ਚ ਮੈਂ ਵੀ ਸ਼ਾਮਲ ਸੀ, ਤੇ ਮੈਨੂੰ ਵੀ ਸੱਦਾ ਸੀਗਾ, ਤੇ ਮੇਰੇ ਨਾਲ ਚਰਨਜੀਤ ਭੁੱਲਰ, ਜੈ ਸਿੰਘ ਛਿੱਬਰ ਹੋਰੀ ਸੀ, ਪੱਤਰਕਾਰ ਭਾਈਚਾਰਾ ਵੀ ਸਾਡਾ, ਹਰਜਿੰਦਰ ਸਿੰਘ ਲਾਲ ਹੋਰੀ ਵੀ ਹੈ ਨਾ, ਸੋ ਇਹ ਸਾਰੇ ਉੱਥੇ ਮੌਜੂਦ ਸੀ। ਸੋ ਉੱਥੇ ਇੱਕ ਚੰਡੀਗੜ੍ਹ ਵਾਲਾ ਮਸਲਾ ਵੀ ਆਇਆ ਕਿ ਚੰਡੀਗੜ੍ਹ 'ਚ ਦਫ਼ਤਰੀ ਭਾਸ਼ਾ, ਸਰਕਾਰੀ ਭਾਸ਼ਾ ਆਪਣੇ ਆਪ ਹੀ ਅੰਗਰੇਜ਼ੀ ਥੋਪਤੀ, ਜਦੋਂ ਕਿ ਇਹਦਾ ਕੋਈ ਨੋਟੀਫਿਕੇਸ਼ਨ ਨਹੀਂ, ਹੂੰ, ਕੋਈ ਹੂੰ, ਐਲਾਨ ਨਹੀਂ, ਆਪਣੇ ਆਪ ਹੀ ਅੰਗਰੇਜ਼ੀ ਕਰ ਲਈ, ਜਦੋਂ ਕਿ ਪੰਜਾਬ ਦੀ ਰਾਜਧਾਨੀ ਔਰ ਪੰਜਾਬ ਦੀ ਵਿਧਾਨ ਸਭਾ 'ਚ ਮਤੇ ਕਿੰਨੀ ਵਾਰ ਪੈ ਕੇ ਰਾਜਪਾਲ ਕੋਲ ਗਏ ਨੇ। ਸੋ ਸਪੀਕਰ ਸਾਹਿਬ ਦੇ ਧਿਆਨ 'ਚ ਇਹ ਵੀ ਗੱਲ ਮੈਂ ਵੀ ਲਿਆਂਦੀ, ਹੋਰਾਂ ਸਾਥੀਆਂ ਨੇ ਵੀ ਲਿਆਂਦੀ ਕਿ ਭਾਈ ਇਸ ਤੇ ਵੀ ਗੌਰ ਕਰੋ ਕਿ ਤੁਹਾਡੇ ਹੀ ਮਤੇ ਪਿਆ ਹੁੰਦੇ, ਤੁਸੀਂ ਦੁਬਾਰਾ ਨਜ਼ਰਸਾਨੀ ਕਿਉਂ ਨਹੀਂ ਕਰਦੇ, ਚਾਹੇ ਉਹ ਜੀ, ਅਕਾਲੀਆਂ ਦੇ ਸਮੇਂ ਮਤਾ ਸਾਂਝਾ ਪਿਆ ਹੋਵੇ, ਜੇ ਕਾਂਗਰਸ ਦੇ ਸਮੇਂ ਪਿਆ ਹੋਵੇ, ਚਾਹੇ ਤੁਸੀਂ ਮਾਂ ਬੋਲੀ ਦੀ ਗੱਲ ਕਰਦੇ ਹੋ। ਫਿਰ ਸਭ ਤੋਂ ਵੱਡਾ ਸਵਾਲ ਆਇਆ ਪ੍ਰਵੀਨ ਜੀ, ਨਿਆਂ ਮਿਲਣ ਦਾ, ਇਨਸਾਫ ਮਿਲਣ ਦਾ, ਹੂੰ, 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 ਕਿ ਆਪਣੀ ਬੋਲੀ 'ਚ ਇਨਸਾਫ ਮਿਲਣਾ ਚਾਹੀਦਾ ਹੈ। ਅਫਸਰਾਂ ਨੂੰ ਪਹਿਲ ਕਦਮੀ, ਇਹ ਜਿਹੜੀ ਤੁਸੀਂ ਕਮਾਲ ਮੰਨੋਗੇ, ਜੀ। ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ 21 ਫਰਵਰੀ ਤੱਕ ਸਾਰੇ ਬੋਰਡ, ਸਾਰੀਆਂ ਤਖਤੀਆਂ, ਸਾਰੇ ਸਾਈਨ ਬੋਰਡ, ਸਾਰਾ ਕੁਝ ਪੰਜਾਬੀ 'ਚ ਹੋਣਾ ਚਾਹੀਦਾ ਜੀ, ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ 'ਚ। ਹੂੰ, 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 ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਫ਼ਤਰੋਂ ਅਫਸਰਾਂ ਨੇ ਜਿਹੜੀ ਚਿੱਠੀ ਕੱਢੀ ਆਪਣੇ ਸਾਰੇ DCਆਂ ਨੂੰ ਹੂੰ, ਕਿ ਪੰਜਾਬੀ ਲਾਗੂ ਕਰਾਉਣੀ 21 ਫਰਵਰੀ ਤੱਕ, ਜਵਾਬ ਦਿਓ ਸਾਨੂੰ ਕੀ ਕੀ ਹੋਇਆ ਤੁਹਾਡੇ, ਉਹ ਅੰਗਰੇਜ਼ੀ 'ਚ ਕੱਢੀ। ਜੀ, ਅੱਛਾ। ਤੇ ਇੱਥੋਂ ਹਿਸਾਬ ਲਾ ਲਓ ਫਿਰ, ਹੂੰ, ਮਨਸ਼ਾ ਤਾਂ ਇੱਥੇ ਖੜੀ ਹੈ ਕਿ ਤੁਸੀਂ ਕੀ ਕਰਦੇ ਹੋ। ਸੋ ਕੱਲ ਜਦੋਂ ਮੀਟਿੰਗ ਸ਼ੁਰੂ ਹੋਣੀ ਸੀ ਤਾਂ ਉਹ ਸਾਰਿਆਂ ਦੀ ਹਾਜ਼ਰੀ ਲਵਾਉਣੀ ਸੀ, ਉਹ ਹੂੰ, ਹਾਜ਼ਰੀ ਲਵਾਉਣ ਲਈ ਪਹਿਲਾਂ ਸ਼ੀਟ ਅੰਗਰੇਜ਼ੀ 'ਚ ਕੱਢ ਲਿਆਏ ਸਾਡੇ ਨਾਵਾਂ ਦੀ, ਸਾਰਿਆਂ ਦੀ। ਜੀ, ਅੱਛਾ। ਉਹ ਤਾਂ ਇੱਕ ਦੋ ਬੰਦੇ ਜਦੋਂ ਦੇਖ ਕੇ ਹੱਸ ਪਏ, ਫਟਾਫਟ ਵਾਪਸ ਲੈ ਕੇ ਫਿਰ ਪੰਜਾਬੀ 'ਚ ਕਢਾ ਕੇ ਲਿਆ। ਜੀ, ਸੋ ਹੂੰ, ਇਸ ਲਈ ਇਹ ਮਾਨਸਿਕਤਾ ਦੇ ਉੱਤੇ ਜਿਹੜੀ ਅੰਗਰੇਜ਼ੀ, ਅਸੀਂ ਹਾਂਜੀ, ਅੰਗਰੇਜ਼ੀ ਦੇ ਖਿਲਾਫ ਨਹੀਂ, ਅਸੀਂ ਹਿੰਦੀ ਦੇ ਖਿਲਾਫ ਨਹੀਂ, ਅਸੀਂ ਹੋਰ ਭਾਸ਼ਾਵਾਂ ਦੇ ਖਿਲਾਫ ਨਹੀਂ, ਸਵਾਲ ਹੈ ਕਿ ਆਪਣੀ ਬੋਲੀ ਨੂੰ
ਇਸੇ ਤਰ੍ਹਾਂ ਮਨਸ਼ਾ ਖੜੀ ਹੈ ਕਿ ਉਹ ਕਹਿੰਦੇ ਕਿ ਕੱਲ ਪੰਜਾਬ ਯੂਨੀਵਰਸਿਟੀ ਦੇ BC ਸਾਹਿਬ ਨੇ ਵੀ ਸਵਾਲ ਖੜਾ ਕੀਤਾ। ਕਹਿੰਦੇ ਕਿ ਉਹ ਕੋਰਟ 'ਚ ਕੇਸ ਚੱਲਦਾ, ਕਹਿੰਦੇ ਭਾਈ ਮੇਰਾ ਵਕੀਲ ਬੋਲਿਆ ਤਾਂ ਬਹੁਤ, ਠੀਕ ਹੈ, ਪਰ ਪਤਾ ਨਹੀਂ ਅਸੀਂ ਕੇਸ ਕਿਉਂ ਹਾਰ ਗਏ। ਹੂੰ, ਸੋ ਇਸ ਲਈ ਜਦੋਂ ਜਿਹੜਾ ਬੰਦਾ ਧਿਰਾ ਹੈ, ਜਿਹੜਾ ਬੰਦਾ ਕੇਸ ਕਰ ਰਿਹਾ, ਉਸਨੂੰ ਪਤਾ ਹੀ ਨਹੀਂ ਮੈਂ ਗਵਾਹੀ ਆਪਣੀ ਪੰਜਾਬੀ 'ਚ ਦੇ ਰਿਹਾ, ਅੱਗੇ ਦਰਜ ਅੰਗਰੇਜ਼ੀ 'ਚ ਹੁੰਦੀ ਹੈ ਜੀ, ਜੀ, ਤੇ ਉਹਦਾ ਫੈਸਲਾ ਅੰਗਰੇਜ਼ੀ 'ਚ ਆਉਂਦਾ, ਵਕੀਲ ਤੇ ਜੱਜ ਦੀ ਜਿਹੜਾ, ਦੋ ਵਕੀਲਾਂ ਦੀ ਜਿਹੜਾ ਅੰਗਰੇਜ਼ੀ 'ਚ ਹੁੰਦੀ ਹੈ। ਸੋ ਫੈਸਲਾ ਆਉਣ ਤੋਂ ਬਾਅਦ ਨਾ ਜਿੱਤਣ ਵਾਲੀ ਧਿਰ ਨੂੰ ਪਤਾ ਲੱਗਦਾ ਕਿ ਮੈਂ ਜਿੱਤ ਗਿਆ, ਉਹਨੂੰ ਖੁਸ਼ੀ ਨੂੰ ਪਤਾ ਲੱਗਦੀ ਜਦੋਂ ਪਤਾ ਹੀ ਨਹੀਂ, ਪੜ੍ਹਨਾ ਨਹੀਂ ਆਉਂਦਾ ਕੀ ਹੋਇਆ। ਸੋ ਇਸ ਲਈ ਉਹ ਕਹਿੰਦੇ ਕਿ ਆਪਣੀ ਮਾਂ ਬੋਲੀ ਦੇ ਵਿੱਚ ਇਨਸਾਫ ਮਿਲਣਾ ਜ਼ਰੂਰੀ ਹੈ। ਔਰ ਕੇਂਦਰ ਦੀ ਇਹ ਯੋਜਨਾ ਹੈ ਪ੍ਰਵੀਨ ਜੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਾਨੂੰਨਾਂ ਦਾ ਉਲਥਾ ਆਪਣੀ ਭਾਸ਼ਾ 'ਚ ਹੋਵੇ ਤਾਂ ਉਹ 400 ਰੁਪਇਆ ਪਰ ਪੰਨੇ ਦੇ ਹਿਸਾਬ ਨਾਲ ਖਰਚਾ ਮਿਲਦਾ ਸੂਬੇ ਨੂੰ। ਜੀ, ਕਰਵਾਓ ਅਨੁਵਾਦ, ਕੇਂਦਰ ਨੇ ਬਜਟ ਦੇਣਾ, ਤੇ ਇੱਥੇ ਪੰਜਾਬ ਨੇ ਅਜੇ ਤੱਕ ਆਪਣੇ ਕਾਨੂੰਨ ਵੀ ਪੰਜਾਬੀ 'ਚ ਅਨੁਵਾਦ ਨਹੀਂ ਕਰਾਏ, ਜਦੋਂ ਕਿ ਹੇਠਲੀਆਂ ਅਦਾਲਤਾਂ ਦੇ ਵਿੱਚ ਇਹ ਪਹਿਲਕਦਮੀ ਹੈਗੀ ਹੈ ਕਿ ਤੁਸੀਂ ਆਪਣੀ ਬੋਲੀ ਦੇ ਵਿੱਚ ਬਹਿਸ ਕਰ ਸਕਦੇ ਹੋ। ਜੇ ਹੋਰ ਨਹੀਂ, ਕੱਲ ਸ਼ਿਬਰੋੜੀ ਕਹਿ ਰਹੇ ਸੀ, ਕਹਿੰਦੇ ਕਿ ਘੱਟੋ ਘੱਟ SDM ਦੀਆਂ, ਤਹਿਸੀਲਦਾਰਾਂ ਦੀਆਂ, ADC ਦੀਆਂ ਜਿਹੜੀਆਂ ਆਪਣੀਆਂ ਅਦਾਲਤਾਂ ਨੇ ਉੱਥੇ ਤਾਂ ਪੰਜਾਬੀ ਕਰ ਸਕਦੇ ਆ। ਜੀ, ਜੀ, ਉਹ ਤੋਂ ਬਾਅਦ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਇਹ ਨਿਯਮ ਹੈਗਾ ਕਿ ਤੁਸੀਂ ਪੰਜਾਬੀ 'ਚ ਕਰ ਸਕਦੇ ਹੋ। ਉਹ ਕਹਿੰਦੇ ਜੀ ਫਿਰ ਉੱਥੇ ਜੇ ਪੰਜਾਬੀ 'ਚ ਕਰ ਲਈ, ਅੱਗੇ ਕੇਸ ਆਉਣਾ ਹੁੰਦਾ ਪੰਜਾਬ ਹਰਿਆਣਾ ਹਾਈ ਕੋਰਟ 'ਚ, ਉੱਥੇ ਪੰਜਾਬੀ ਹੈ ਨਹੀਂ ਜੀ, ਉੱਥੇ ਆ ਕੇ ਫਿਰ ਦਿੱਕਤ ਹੁੰਦੀ ਹੈ। ਇਸ ਲਈ ਕੇਸ ਥੱਲੇ ਅੰਗਰੇਜ਼ੀ ਤੋਰਨਾ ਪੈਂਦਾ। ਤੇ ਲੜਾਈ ਕਿਹਨੇ ਲੜਨੀ ਹੈ? ਸਰਕਾਰ ਨੇ। ਜੀ, ਜੀ, ਉੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹਿੰਦੀ ਦਾ ਕਰਾ ਲਿਆ ਹਰਿਆਣੇ ਨੇ, ਪਰ ਅਸੀਂ ਪੰਜਾਬੀ ਨਹੀਂ ਕਰਵਾ ਸਕੇ। ਸੋ ਇਸ ਲਈ ਸਿੱਖਿਆ ਤੋਂ ਲੈ ਕੇ ਇਨਸਾਫ ਤੱਕ, ਪੰਜਾਬ ਤੋਂ ਲੈ ਕੇ ਪੰਜਾਬ ਦੀ ਰਾਜਧਾਨੀ ਤੱਕ, ਮਾਂ ਬੋਲੀ ਜਿੱਥੇ ਜਿੱਥੇ ਮੰਨਫੀ ਹੈ ਉਸ ਨੂੰ ਲੈ ਕੇ ਫਿਕਰਮੰਦੀ ਸੀ, ਉਸ ਨੂੰ ਲੈ ਕੇ ਸਪੀਕਰ ਉਹਨਾਂ ਨੇ ਚਰਚਾ ਕੀਤੀ। ਉਮੀਦ ਕਰਦੇ ਹਾਂ ਕਿ ਇਹ ਚਰਚਾ ਹੀ ਨਾ ਰਹਿ ਜਾਵੇ, ਜਾਂ ਸਪੀਕਰ ਸਾਹਿਬ ਦੇ 1.5 ਮਹੀਨੇ ਵਾਲੇ ਵਾਅਦੇ ਹੀ ਨਾ ਰਹਿ ਜਾਣ ਕਿ ਮੈਂ ਕੁਝ ਕਰਨਾ ਹੈ। ਸੋ ਇਹ ਫਿਕਰਮੰਦੀ ਹੈਗੀ ਹੈ, ਔਰ ਉੱਥੇ ਚੰਗੀ ਭਰਮੀ ਬਹਿਸ ਹੋਈ ਹੈ। ਸੋ ਇਸ ਤੋਂ ਆਸ ਹੈ ਕਿ ਸ਼ਾਇਦ ਸਰਕਾਰ ਦੇ ਕੰਨੀ ਕੁਝ ਪੈ ਗਿਆ ਹੋਵੇ ਚੰਗਾ, ਤੇ ਸ਼ਾਇਦ ਕੁਛ ਇਸੇ ਗੌਰ ਕਰੇ ਤੇ ਇਸ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਬਣਦਾ ਫਰਜ਼ ਸਰਕਾਰ, MLA, ਮੰਤਰੀ, ਸਪੀਕਰ, ਮੁੱਖ ਮੰਤਰੀ, ਅਧਿਕਾਰੀ ਨਿਭਾ ਸਕਣ। ਜੀ, ਜੀ।